अस्सलाम वालेकुम जी, की हाल चाल है। उम्मीद करते हैं वधिया होवोगे। वेलकम है जी तुहाडे अपने डेरे वाले दे व्लॉग दे विच। उम्मीद करदा तुसीं बिल्कुल ठीक ठाक होवोगे ते अल्हम्दुलिल्लाह आपां बिल्कुल ठीक। ते अज दा व्लॉग करदे हां स्टार्ट ते दिखाउने हां तुहानूं अपनी रूटीन हैगी अज सारा दिन बारिश दे विच मींह च, क्योंकि रात 2 वजे दा मींह पैंदा पिया। बारिश ते हले तक नहीं रुकी। झटके दे नाल वक्फे नाल जिहड़ा ना मींह पैना शुरू हुंदा वा, विच किणमिण होण लग पैंदी आ, फिर मींह पैण लग पैंदा वा। ਇੱਕੋ ਵਾਰੀ ਜ਼ੋਰ ਜ਼ਬਰਦਸਤੀ ਆ। ਵੇਖੋ ਤੁਸੀਂ ਸੂਰਤ ਹਾਲ ਇਸ ਟਾਈਮ ਮਾਲ ਵਾਲੇ ਵਾੜੇ ਦੀ ਕੀ ਸੂਰਤ ਹਾਲ ਬਣੀ ਹੋਈ ਆ। ਤੇ ਪੱਠੇ ਅੱਜ ਵਸੀਮ ਨੇ ਵੱਡੇ ਹੋਏ ਆ। ਇਧਰੋਂ ਉਧਰੋਂ ਸਾਹਮਣੇ ਨਹੀਂ ਵੱਡੇ ਕਿਉਂਕਿ ਉੱਥੇ ਪਾਣੀ ਬਹੁਤ ਸੀ ਤੇ ਅੱਗੇ ਹੁਣ ਟਰੈਕਟਰ ਫਸਾਈ ਖੜੇ ਆ। ਹੁਣ ਕੱਢਦੇ ਆ ਤੇ ਦਿਖਾਉਂਦੇ ਆ ਤੁਹਾਨੂੰ ਕਿ ਅੱਜ ਦਾ ਦਿਨ ਆਪਣਾ ਕਿੱਦਾਂ ਗੁਜ਼ਰਦਾ ਵਾ, ਕਿਉਂਕਿ ਅੱਜ ਮੀਂਹ ਪੈਂਦਾ ਰਹਿਣਾ ਵਾ ਤੇ ਆਪਾਂ ਮੀਂਹ ਦੇ ਵਿੱਚ ਹੀ ਚੱਲ ਸੋਚਾਂ ਰਹਿਣਾ ਵਾ। ਆਓ ਅੱਜ ਦਾ ਵਲੌਗ ਕਰਦੇ ਆ ਸਟਾਰਟ। ਲੋ ਜੀ ਵਸੀਮ ਸਾਹਿਬ ਆ ਗਿਆ ਪੱਠੇ ਲੈ ਕੇ। ਅੱਜ ਵੱਢ ਵੀ ਹੋਰ ਪਾਸਿਓਂ ਲਏ ਆ। ਇਹਦਾ ਟਰੈਕਟਰ ਫਸਾ ਲਿਆ ਸੀ ਪਹਿਲੇ। ਬਾਰਿਸ਼ ਨੇ ਬਹੁਤ ਬੁਰੇ ਹਾਲ ਕੀਤੇ ਆ। ਹਾਲੇ ਤੇ ਹੁਣੇ ਆ, ਵਾਹੀ ਗੱਲ ਆ, ਪਰ ਅੱਜ ਸਹੀ ਆ ਥੋੜਾ ਜਿਹਾ। ਕੱਲ 7 ਵਜੇ ਤਾਈਂ ਅੱਛਾ ਉਹ ਵੇ ਕੀ ਆ, ਕੀ ਰੌਲਾ ਬਣਾ। ਡਿੱਗ ਨਾ ਜਾਵੀਂ ਧਿਆਨ ਨਾਲ ਹੈ। ਭਾਜੀ ਰੁਕ ਜੂਗਾ, ਹੌਸਲਾ ਰੱਖ। ਧਿਆਨ ਨਾਲ ਪਿਛਲੇ ਪਾਸੇ ਨਾ ਖਰਾਬ ਕਰ ਦੇਵੀਂ। ਜਾਣ ਦੇ ਕੱਟ, ਇੱਥੇ ਕੱਟ ਸਹੀ ਆ। ਕੱਟ ਦੇ ਹਾਂ ਠੀਕ ਆ। ਉਤਲਾ ਜੋੜ ਵੜਾਇਓ ਉੱਤੇ ਤਾਰ ਦਾ ਜੋੜ ਆ, ਬਸ ਠੀਕ ਆ। ਲੋ ਜੀ ਜਿਹੜਾ ਸਾਫ ਸੁਥਰਾ ਥਾਂ ਕੀਤਾ ਸੀ ਉਹ ਆ ਹੁਣੇ ਖਰਾਬਾ ਹੋ ਜਾਣਾ। ਇਹ ਸਫਾਈ ਅਸੀਂ ਡੇਰੇ ਦੀ ਨਹੀਂ ਕਰ ਸਕਦੇ, ਮੈਂ ਹਿਸਾਬ ਲਾਈ ਖੜਾ। ਨਹੀਂ ਅਸੀਂ ਜਿੰਨੀ ਮਰਜ਼ੀ ਸਫਾਈ ਕਰ ਲਈਏ, ਕੋਈ ਨਾ ਕੋਈ ਐਸਾ ਕਾਰਾ ਜ਼ਰੂਰ ਹੁੰਦਾ। ਚਰਨ ਗਈਆਂ ਹੋਈਆਂ ਚਰਾਉਣ ਗਿਆ ਤੇ ਮੀਂਹ ਫਿਰ ਰੁਕ ਗਿਆ। ਚਰਾਉਣ ਗਿਆ ਫਿਰ ਆ ਗਿਆ ਸੀ, ਭੱਜਿਆ ਗਾ ਵਾਪਸ ਗਿਆ। ਬਸ ਸਹੀ ਆ, ਕੋਈ ਨਹੀਂ ਖੈਰ। ਕੈਮਰੇ ਤੇ ਵੀ ਮੀਂਹ ਪੈ ਗਿਆ। ਲਓ ਜੀ ਰੇੜਾ ਆ ਗਿਆ। ਵਸੀਮ ਸਾਹਿਬ ਇਹਨੂੰ ਲੈ ਜਾਓ ਅੰਦਰ, ਐਂਬਰ ਰਾਣੀ ਨੂੰ। ਇੱਥੇ ਟਰੈਕਟਰ ਲਾਉਣਾ ਹੁਣ ਆਪਾਂ। ਇਹਦੇ ਉੱਤੇ ਕਰਾਸ ਤੇ ਕੁਦਰਨੇ ਪੱਠੇ, ਕਿਉਂਕਿ ਲਾਈਟ ਤਾਂ ਹੈ ਨਹੀਂਗੀ, ਬਿਜਲੀ ਹੈ ਨਹੀਂਗੀ। ਐਂਬਰ ਰਾਣੀ ਨੂੰ ਅੰਦਰ ਬੰਦੀਏ। ਗਾਵਾਂ ਹੈ ਨਹੀਂਗੀਆਂ, ਗਾਵਾਂ ਗਈਆਂ ਹੋਈਆਂ ਚਰਨ। ਧਿਆਨ ਨਾਲ ਸ਼ਾਬਾਸ਼। ਹਾਂ ਪਹਿਲਾਂ ਤਾਂ ਕਹਿੰਦੇ ਸਲਾਮ ਸਾਰਿਆਂ ਨੂੰ, ਲੋਕ ਵਾਲਿਆਂ ਨੂੰ। ਹਾਂ ਤੇ ਭਾਈ ਅੱਜ ਮੀਂਹ ਨੂੰ ਕੱਢ ਦਿਆ। ਹਾਂ ਪਤਾ ਨਹੀਂ ਕੀ ਬਣਨਾ ਵਾ। 2 ਵਜੇ ਦਾ ਪੈਂਦਾ, 2 ਹਾਂ। ਵਜੇ ਦੇ ਜਾਗਦਾ। ਤੇ ਹੁਣ ਫਿਰ ਕੀ ਕਰੀਏ? ਹੁਣ ਮੈਂ ਕਹਿੰਦਾ ਵੀ ਅੱਛਾ ਇਹ 2 ਵਜੇ ਦਾ ਵਸੀਮ ਜਾਗਦਾ, ਸੁਣ ਲਾ। ਇਹ ਮੀਂਹ ਤੋਂ ਇੰਨਾ ਡਰਦਾ ਹੈ ਨਾ। ਸ਼ੈਵਾਂ ਦੀ ਫਾਇਦਾ ਦਾ ਪਤਾ ਨਹੀਂ, ਯਕੀਨ ਮੰਨ ਜਾ। ਇਹ ਬੰਦਾ ਮੀਂਹ ਤੋਂ ਇੰਨਾ ਡਰਦਾ। ਬੱਦਲ ਗੱਜੇ ਤੇ ਇਹ ਜਲੰਧਰ। ਤੂੰ ਬੰਨਿਆ? ਮੈਂ ਬੰਨਿਆ 12 ਪੈਂਦੀਆਂ ਤੇ 11 ਵਜੇ ਕਿਣਮਣ ਆਈ ਸੀ ਜੀ, ਮੈਂ ਬਾਹਰ ਪਿਆ ਸੀ ਤੋਂ। ਮੈਂ ਦੇਖਦਾ ਸੀ ਉਦੋਂ ਕਣੀਆਂ। ਸਭ ਤੋਂ ਪਹਿਲੇ 11 ਵਜੇ ਕਿਣਮਣ ਆਈ, 11:30 ਠੀਕ ਹੈ। 11 30 32 ਦੇ ਉੱਤੇ ਕਿਣਮਣ ਜੀ ਹੋਈ ਸੀ ਤੇ ਮੈਂ ਅੰਦਰ ਪੈ ਗਿਆ। ਮੈਂ ਬੱਦਲ ਤੇ ਉੜਿਆ ਉਦੋਂ ਯਾਦ। ਤੂੰ ਬੱਦਲ ਤੋਂ ਡਰਦਾ ਨਾ, ਸਹੀ ਦੱਸ ਦੇ। ਅੱਗੇ ਸੀਗਾ, ਹੁਣ ਨਹੀਂ। ਹੁਣ ਭਰਾ ਅੱਗੇ ਡਰਦਾ? ਬੱਦਲ ਤੋਂ ਨਹੀਂ ਡਰਦਾ ਹੁੰਦਾ। ਕਿੱਥੋਂ ਡਰਦਾ ਸੀ? ਨਹੀਂ ਮੈਨੂੰ ਮੀਂਹ ਵੈਸੇ ਨਾ ਵੀ ਅਜੀਬ ਜਿਹਾ ਲੱਗਦਾ ਵਾ। ਅਜੀਬ ਜਿਹਾ ਤੈਨੂੰ ਡਰ ਹੀ ਲੱਗਦਾ ਵਾ। ਬੱਦਲ ਗੱਜੇ, ਜੱਦੇ ਬੱਦਲ ਗੱਜੇ ਤੇ ਚੌਰੀ ਹੋਣੇ ਜਲੰਧਰ। ਬੱਦਲ ਗੱਜਿਆ ਤੂੰ ਅੰਦਰ ਆ ਗਿਆ। ਨਹੀਂ ਤੇ ਮੈਂ ਆਉਣਾ ਸੀ। ਮੈਂ ਤੇ ਪੱਖਾ ਪੁੱਖਾ ਅੰਦਰ ਕੀਤਾ, ਮੰਜੇ ਅੰਦਰ ਕੀਤੇ, ਫਿਰ ਜਾ ਕੇ ਮੈਨੂੰ ਸਕੂਨ ਹੋਇਆ, ਫਿਰ ਮੈਂ ਸੌਂ ਗਿਆ। ਧੋ ਦਈਏ ਲੋ ਜੀ ਧੋਣ ਨੂੰ ਰਹਿਣ ਦਿਓ, ਧੋਣਾ ਆਪਾਂ ਖੁੱਲੀ ਫਿਰਿਆ ਖੁਰਲੀ ਲਿਓ ਨਾ ਚੱਕ ਕੇ ਵਸੀਮ। ਕਿਉਂਕਿ ਅੱਜ ਅੰਦਰ ਹੀ ਤੂੰ ਭਾਵੇਂ ਕਰ ਲਾ। ਉਤਰ ਗਏ ਤੇ ਫਿਰ ਭਾਈ ਖੁਰਲੀ ਬਿਲਕੁਲ ਲਿਆਵਾਂਗੇ ਲਿਆਓ ਇੱਕ ਵਾਰੀ। ਤੇ ਸਕੂਨ ਨਾਲ ਪੱਠੇ ਪਾਵਾਂਗੇ, ਇਹਨੂੰ ਗਤਾਵਾ ਕਰਾਂਗੇ ਤੇ ਇਹ ਕਰਕੇ ਤੇ ਫਿਰ ਬਾਅਦ ਚ ਜਿਹੜਾ ਕਰਾਂਗੇ। ਫਿਰ ਜਿਹੜਾ ਮਰਜੀ ਜਿਹੜਾ ਕਹੋਗੇ ਉਹ ਕਰ ਲਾਂਗੇ। ਹੁਣ ਪਹਿਲੇ ਪੱਠੇ ਕੁਤਰਨੇ ਆ। ਚੱਲ ਅੱਲਾ ਦੀ ਸਪੁਰਦ ਆ ਜਾ। ਗਾਵਾਂ ਤੇ ਸਾਡਾ ਵਾੜਾ ਤੇ ਜਮਾ ਵੇਲਾ। ਤੂੰ ਆਸ ਲੈ ਕੇ ਘਰੋਂ ਜਾ। ਮੈਂ ਇੱਥੇ ਕਿਹੜੇ ਬਾਂਸ ਕੀ ਕਰਨੇ? ਬਣਾ ਦਵਾਂ ਗਾਵਾਂ ਆਈ ਜਾਣੀਆਂ ਕਿੰਨੀ ਦੇਰ। ਗਾਵਾਂ ਨੇ ਯਾਰ ਆਪੇ ਹੈ। ਗਾਵਾਂ ਆਈਆਂ ਬਾਰਿਸ਼ ਫਿਰ ਸ਼ੁਰੂ ਹੋ ਗਈ ਹੈ। ਇਹਨੂੰ ਉਧਰ ਖੜਾ ਕਰ ਯਾਰ ਵਸੀਮ। ਐਂਬਰ ਅੰਦਰ ਰਹਿਣੀ ਅੱਜ। ਨਹੀਂ ਐਂਬਰ ਰਹਿ ਗਿਆ, ਮੋਟਰਸਾਈਕਲ ਉਧਰ ਖੜਾ ਕਰ ਦੇ। ਕੋਈ ਨਹੀਂ, ਬਾਰਿਸ਼ ਤਾਂ ਫਿਰ ਹਨਾ ਮੈਨੂੰ ਲੱਗਦਾ ਇੱਕ ਵਾਰੀ ਛੁੱਟੀ ਹੋ ਗਈ ਸ਼ੁਰੂ। ਤੁਸੀਂ ਵੇਖੋ ਜਰਾ। ਲੋ ਜੀ ਇੱਕ ਵਾਰੀ ਛੁੱਟੀ ਫਿਰ ਲੱਗੀ ਬਾਰਿਸ਼ ਵਾਲੀ। ਲਾਪੀ ਆ ਪੈਣ ਇੱਧਰ ਤੇ ਆਪਣੇ ਕੁੱਕੜ ਵੀ ਕੁੰਗੜੇ ਬੈਠੇ ਸਾਰੇ। ਅੱਧੇ ਆ ਫਿਰਦੇ, ਅੱਧੇ ਪਤਾ ਨਹੀਂ ਕਿੱਧਰ ਆ।
ਬਾਕੀ ਪਤਾ ਨਹੀਂ ਆਪਣੀਆਂ ਬਤਖਾਂ ਦੀ ਜਿਹੜੀ ਹੈ ਨਾ ਪੂਰੀ ਮੌਜ ਲੱਗੀ ਆ ਮੀਂਹ ਦੇ ਵਿੱਚ ਰੌਣਕਾਂ ਬੰਨੀਆਂ ਹੋਈਆਂ ਇਹਨਾਂ ਨੇ ਤੇ ਵੇਖੋ ਚੈੱਕ ਕਰੋ ਮਾਸ਼ਾਅੱਲਾ ਤੇ ਕਿੰਨੀਆਂ ਖੁਸ਼ ਆ ਪਾਣੀ ਦੇ ਵਿੱਚ ਤਾਂ ਉਦਾਂ ਖੁਸ਼ ਰਹਿੰਦੀਆਂ ਤੇ ਮੀਂਹ ਦੇ ਵਿੱਚ ਪੂਰੀਆਂ ਰਾਜੀ ਤੇ ਆ ਵਿਚਾਰਾ ਉੱਕਾ ਹੀ ਮੇਰੇ ਵਰਗਾ ਮਾੜਾ ਜਿਹਾ ਪੁੰਗੜਿਆ ਦਾ ਮੀਂਹ ਦੇ ਵਿੱਚ ਲੋ ਜੀ ਦੋਜੀ ਖੜਾ ਆਪਣਾ ਤੇ ਆਪਾਂ ਚੱਲੇ ਆ ਦੁੱਧ ਲੈ ਕੇ ਤਿਆਰੀਆਂ ਫੜ ਲੀਆਂ ਵਾ ਜੁੱਤੀ ਲਾ ਦਈਏ ਨੰਗੇ ਪੈਰੀ ਜਰਾ ਹੋ ਲਈਏ ਤੇ ਤੁਰੀਏ ਆ ਜਿਹੜੇ ਸਟਾਈਲ ਨਾਲ ਅਸੀਂ ਗੱਟੂ ਲਾਇਆ ਨਾ ਮੈਂ ਤੇ ਸੈਮ ਨੇ ਇਹ ਪਹਿਲੇ ਟਾਈਮ ਦੇ ਵਿੱਚ ਹੁੰਦਾ ਸੀ ਜਦੋਂ ਛਤਰੀਆਂ ਨਹੀਂ ਸੀ ਹੁੰਦੀਆਂ ਲੋਕੀ ਇਦਾਂ ਲੈਂਦੇ ਹੁੰਦੇ ਸੀ ਕਿ ਮੀਂਹ ਤੋਂ ਬਚਣ ਵਾਸਤੇ ਪਰ ਮੀਂਹ ਦੇ ਵਿੱਚ ਤਾਂ ਵੈਸੇ ਭਿੱਜੀ ਜਾਂਦੇ ਆ ਸਕੂਲੇ ਜਾਣਾ ਮੀਂਹ ਪੈਂਦੇ ਹੋਣਾ ਤੇ ਬੇਬੇ ਹੋਣਾ ਨੇ ਆਹ ਬਣਾ ਦੇਣਾ ਸਾਨੂੰ ਇਦਾਂ ਦੇ ਗੱਟੂ ਜੇ ਬਣਾ ਦੇਣੇ ਕਹਿਣਾ ਆ ਲੈ ਮੀਂਹ ਰੁਕ ਗਿਆ ਆ ਲੈ ਕੇ ਚਲੋ ਤੇ ਹੁਣ ਅਸੀਂ ਦੋ ਦਿਨ ਦੁੱਧ ਦੇਣ ਜਾਂਦੇ ਪਏ ਉਹ ਮੋੜ ਤੇ ਆਇਆ ਹੋਇਆ ਜਿੱਥੇ ਆਪਣਾ ਨੈਟ ਨਹੀਂ ਲੱਗਾ ਹੁੰਦਾ ਉੱਥੇ ਤੇ ਉੱਥੇ ਦੇਣ ਚੱਲੇ ਆ ਹਾਂ ਬਈ ਮੈਂ ਕਿ ਸਟਾਰਟ ਮਾਹੌਲ ਆ ਹਾਂ ਮਾਹੌਲ ਠੰਡ ਵੀ ਨਹੀਂ ਲੱਗਦੀ ਇਹਨਾਂ ਦੇ ਆਹੋ ਇਹਦੇ ਵਿੱਚ ਅੱਗ ਬਲਦੀ ਹੈ ਨਾ ਤਾਂ ਨੀ ਲੱਗਦੀ ਦੁੱਧ ਬੜਾ ਭਾਰਾ ਮੈਨੂੰ ਫੜਾ ਦੇ ਇਹ ਹੱਥ ਪਾ ਦੋਵੇਂ ਡਿੱਗੇ ਤੇ ਇੱਥੇ ਪੂਰਾ ਹੋ ਜਾਣਾ ਅੱਬੂ ਨੇ ਕਹਿਣਾ ਤੁਸੀਂ ਬਣਦੇ ਸੀ ਕਾਰੀਗਰ ਲੋ ਜੀ ਬੜੀ ਸੂਰਤ ਹਾਲ ਵਿਗੜੀ ਆ ਰੋਡ ਦੀ ਸੜਕ ਦੀ ਤੁਹਾਨੂੰ ਵਿਖਾਉਣੇ ਜਾ ਕੇ ਡੇਰੇ ਦੀ ਸੂਰਤ ਹਾਲ ਵੀ ਕੀ ਉੱਥੇ ਬਣਿਆ ਹੋਊਗਾ ਹਾਲ ਅਹਿਵਾਲ ਪਰ ਇੱਥੇ ਨਾ ਤੇ ਲੱਗਣਾ ਚਾਹੀਦਾ ਭਾਈ ਸਾਡੇ ਲੋ ਜੀ ਆ ਲਿਆਂਦਾ ਦੁੱਧ ਸੜਕ ਤੇ ਆ ਗਏ ਆ ਪਿੱਛੇ ਵੇਖ ਹੈ ਪਿੱਛੇ ਵੇਖ ਦੇਖਦਾ ਉਹ ਦੋਜੀ ਖੜਾ ਆਪਣਾ ਆਉਂਦਾ ਪਿਆ ਹੁਣ ਇਹ ਸਾਰਾ ਦਰਿਆ ਸਮੁੰਦਰ ਪਾਰ ਕਰਕੇ ਆਊਗਾ ਤੇ ਇੱਥੇ ਆ ਕੇ ਆਪਣਾ ਦੁੱਧ ਲਊਗਾ ਇੱਧਰ ਭਾਈ ਸੂਰਤ ਹਾਲ ਵੇਖੋ ਇੱਥੇ ਆਪਾਂ ਖੇਡਣਾ ਸ਼ਾਮੀ ਗਰਾਊਂਡ ਦੇ ਬੁਰੇ ਹਾਲਾਤ ਆ ਦਰਿਆ ਬਣਿਆ ਪਿਆ ਵਾ ਹੈ ਸਵਾਵਾ ਪਾਣੀ ਹੈ ਨਾ ਇਹ ਤਾਂ ਨਿਕਲਣਾ ਵੀ ਨਹੀਂ ਸੌਖਾ ਨਿਕਲ ਗਿਆ ਤੇ 2-3 ਦਿਨ ਲੱਗਣੇ ਸੁੱਕਣ ਨੂੰ ਫਿਲਹਾਲ ਦੀ ਘੜੀ ਤੇ ਸੜਕ ਦੀ ਆਹ ਸੂਰਤ ਹਾਲ ਆ ਵਾਵਾ ਸਾਰਾ ਕੰਮ ਔਖਾ ਵਾ 2-3 ਦਿਨ ਨਾ ਇੱਥੋਂ ਹੁਣ ਲੰਘ ਨਹੀਂ ਹੁਣ ਲੋ ਜੀ ਦੋਜੀ ਸਾਡਾ ਆਉਂਦਾ ਪਿਆ ਹੁਣ ਕੁਝ ਵੀ ਹੋ ਸਕਦਾ ਅੱਲਾ ਖੈਰ ਕਰੇ ਗਰੀਬ ਬੰਦੇ ਦੀ ਰੋਜੀ ਰੋਟੀ ਆ ਤੇ ਬੜੇ ਬੰਦਿਆਂ ਦਾ ਦੁੱਧ ਆ ਕਹਿੰਦਾ ਵਲੌਗ ਬਣਾ ਕਹਿੰਦਾ ਬਣਦਾ ਪਿਆ ਬੜੀ ਮਿਹਨਤ ਆ ਕਸਮ ਅੱਲਾ ਦੀ ਮੀਂਹ ਦੇ ਵਿੱਚ ਦੁੱਧ ਇਕੱਠਾ ਕਰਨ ਦਿਆ ਵਾੜ ਲਾ ਕਹਿੰਦੇ ਆ ਦੋਜੀ ਦੁੱਧ ਦੇ ਵਿੱਚ ਪਾਣੀ ਪਾਉਂਦਾ ਕੀ ਪਤਾ ਵੀ ਆਪੇ ਪੈ ਜਾਂਦਾ ਬੜਾ ਔਖਾ ਸੂਰਤ ਹਾਲ ਆ ਇਹ ਕਰਮੀ ਨੇ ਘਰੋਂ ਪਾਣੀ ਨਹੀਂ ਆਪਣੇ ਸਾਈਡ ਤੋਂ ਕੱਢਣਾ ਕਹਿੰਦੇ ਆ ਦੋਜੀ ਦੁੱਧ 'ਚ ਪਾਣੀ ਪਾਉਂਦਾ ਉਹਨੂੰ ਕੀ ਦੁੱਧ ਆਪ ਡੁੱਬਾ ਫਿਰਦਾ ਪਾਣੀ 'ਚ ਲੋ ਜੀ ਆ ਗਿਆ ਭਾਜ਼ਾਹਰ ਸੁਣਾਓ ਕੀ ਸੂਰਤ ਹਾਲ ਆ ਸੂਰਤ ਹਾਲ ਭਾਈ ਯਾਰ ਬੜੀ ਖਰਾਬ ਹੈ ਕਿੱਧਰੋਂ ਆਏ ਆਪ ਪਿੰਡੋਂ ਆਪਦੇ ਆਏ 6 ਲੋ ਪਿੰਡੋਂ 6 ਚੋਂ ਆਏ ਆ ਕਿੰਨਾ ਕੀ ਮੀਂਹ ਪਿਆ ਉੱਥੇ ਬਹੁਤ ਬਾਰਿਸ਼ ਪਈ ਹੈ ਸੇਮ ਹੀ ਆ ਸੇਮ ਹੀ ਆ ਅੱਛਾ ਹਾਂਜੀ ਨਹੀਂ ਕੱਲ ਆਪਣੇ ਇੱਥੇ ਪਈ ਨਾ ਤੇ 58 ਚ ਨਹੀਂ ਪਈ ਉਧਰ ਬੰਗਲੇ ਤੋਂ ਪਰੇ ਉਹਨਾਂ ਦਾ ਪਤਾ ਨਹੀਂ ਇੱਥੇ ਤੇ ਪਈ ਜਾਂਦੀ ਹੈ ਦਿਨ ਰਾਤ ਇਹ ਆਪਣੇ ਰਾਤ ਮੇਰੇ ਖਿਆਲ 2 ਵਜੇ ਦੀ ਆਈ ਸਹੀ ਜਿਹੜਾ ਮੀਂਹ ਸ਼ੁਰੂ ਹੋਇਆ 2 ਵਜੇ ਰਾਤੀ 2 ਵਜੇ ਦਾ ਸ਼ੁਰੂ ਹੋਇਆ ਲੋ ਜੀ ਦੁੱਧ ਆਪਣਾ ਹੋਣਾ ਤਕਰੀਬਨ ਕੋਈ 5-6 ਕਿਲੋ ਇਹ ਜ਼ਿਆਦਾ ਹੋਣਾ 7 ਕਿਲੋ ਲੋ ਬੜਾ ਦੁੱਧ ਆ ਮਾਸ਼ਾਅੱਲਾ ਕੇ ਵੱਧਦਾ ਜਾਂਦਾ ਹੁਣ ਮੌਸਮ ਆ ਸਹੀ ਹੁੰਦਾ ਪਿਆ ਨਾ ਜਿੱਦਾਂ ਮੌਸਮ ਠੰਡਾ ਹੋਣਾ ਵਾ ਗਾਈਆਂ ਨੇ ਦੁੱਧ ਵਧਾਉਂਦੇ ਜਾਣਾ ਵਾ ਹਾਂ ਉਹਨੂੰ ਚਰਦੀਆਂ ਨਾ ਤੇ ਚਰਨਾ ਥੋੜਾ ਸਹੀ ਹੋ ਜਾਂਦਾ ਨਿਜ਼ਾਮ ਲਓ ਜੀ ਉਸਤਾਦ ਜੀ ਅੱਲਾ ਦੀ ਸਪੁਰਦ ਹੁਣ ਅਸੀਂ ਦੁਆ ਕਰਾਂਗੇ ਕਿ ਤੁਸੀਂ ਹੁਣ ਪੱਕੇ ਰਾਹ ਪੈ ਜਾਓ ਤੇ ਸਕੂਨ ਨਾਲ ਪਹੁੰਚ ਜਾਓ ਹੈ ਤੇ ਇਹਨੂੰ ਛੇਤੀ ਬੰਦ ਕਰ ਦਿਓ ਲੋਕਾਂ ਨੇ ਜੇ ਵੀਡੀਓ ਵੇਖ ਰਹੇ ਨੇ ਕਹਿਣਾ ਦੁੱਧ ਵਿੱਚ ਪਾਣੀ ਪਾਉਂਦੇ ਆ ਦੇ ਯਾਰ ਕੁਤੀਲਾ ਬਾਰਿਸ਼ ਦਾ ਵਿੱਚ ਪੈਂਦਾ ਹਾਲਾਤ ਖਰਾਬ ਆ ਗਏ 2500 ਲੀਟਰ ਦੁੱਧ ਖਰਾਬ ਹੋ ਗਿਆ ਕੱਲ ਗੱਡੀਆਂ ਆਉਣ ਨਹੀਂ ਡਈਆਂ ਕਿਦਾਂ 2500 ਲੀਟਰ ਕਿਦਾਂ ਖਰਾਬ ਹੋਇਆ ਗੱਡੀਆਂ ਚੁੱਕਣ ਦੀਆਂ ਆਈਆਂ ਬਾਰਿਸ਼ ਦੀ ਵਜ੍ਹਾ ਤੋਂ ਹਾਲਾਤ ਹਰ ਪਾਸੇ ਖਰਾਬ ਆ ਭਾਈ ਲੋ ਜੀ ਅੱਲਾ ਇਸ ਪਰ ਚੱਲ ਸੈਮ ਸਾਹਿਬ 2500 ਲੀਟਰ ਦੁੱਧ ਲੋ ਜੀ ਪਾਤੇ ਚੱਲੇ ਘਰ ਵੱਲ ਨੂੰ ਆਹ ਸੜਕ ਦੀ ਫਿਲਹਾਲ ਦੀ ਘੜੀ ਸੂਰਤ ਹਾਲ ਆ ਆਪਣੇ ਜਿਹੜੀ ਘਰ ਨੂੰ ਜਾਂਦੀ ਆ
ਆ ਵੀ ਸੜਕ ਹੀ ਬਣੀ ਹੋਈ ਆ। ਇਹਨਾਂ ਨੇ ਇੱਥੇ ਮੱਕੀ ਬੀਜਣੀ ਆ ਤੇ ਬਾਰਿਸ਼ ਹੀ ਨਹੀਂ ਰੁਕਦੀ ਪਈ ਕਿ ਕੋਈ ਬੰਦਾ ਕੋਈ ਚੀਜ਼ ਬੀਜੇ। ਮੈਨੂੰ ਲੱਗਦਾ ਸਾਨੂੰ ਪੱਠੇ ਆਪਦੇ ਜਿਹੜੇ ਮੈਂ ਤੁਹਾਨੂੰ ਕੱਲ ਵਿਖਾਏ ਸੀ ਬਾਜਰਾ, ਉਹ ਹੁਣੇ ਵੱਢਣੇ ਪੈਣੇ ਆ। ਹੁਣੇ ਵੱਢਣੇ ਪੈਣੇ ਆ ਵੀ ਭਾਈ ਉਹਨੂੰ ਛੇਤੀ ਛੇਤੀ ਵੱਢ ਲਈਏ, ਕਿਉਂਕਿ ਮੀਂਹ ਤੇ ਉਦੋਂ ਦਾ ਰੁਕਿਆ ਨਹੀਂਗਾ। ਉਹਨੂੰ ਪਾਣੀ ਲੱਗੀ ਜਾਂਦਾ ਉਹ। ਆਹੋ ਤੇ ਅਕਸਰ ਨਾ ਅੱਛਾ ਭਰਾ ਇੱਕ ਦੋ ਪੁੱਛਦੇ ਸੀ ਕਿ ਭਾਈ ਤੁਹਾਡੀ ਜ਼ਮੀਨ ਕਿੰਨੀ ਆ ਤੇ ਕੀ ਕਰਦੇ ਹੋ, ਝੋਨਾ ਨਹੀਂ ਬੀਜਿਆ? ਨਹੀਂ ਭਾਜੀ, ਸਾਡੇ ਵਾਲੇ ਪਾਸੇ ਝੋਨਾ ਥੋੜਾ ਹੁੰਦਾ ਵਾ, ਕਿਉਂਕਿ ਸਾਡੀ ਥੋੜੀ ਜਿਹੀ ਜ਼ਮੀਨ ਉਦਾਂ ਦੀ ਆ। ਇਧਰਲੇ ਪਾਸੇ ਹੁੰਦਾ ਵਾ ਲੇਕਿਨ ਲੋਕੀ ਬੀਜਦੇ ਨਹੀਂ ਹੈਗੇ, ਕਿਉਂਕਿ ਪਾਣੀ ਬਹੁਤ ਆਪਦੀਆਂ ਨਾ ਟਰਪੈਨਾ ਸੋਲਰ ਤੇ। ਹਾਂ ਸੋਲਰ ਤੇ ਉਹਨਾਂ ਨੇ ਬੀਜਿਆ ਵਾ, ਜਿਨ੍ਹਾਂ ਦੀਆਂ ਆਪਦੀਆਂ ਸੋਲਰ ਤੇ ਟਰਪੈਨਾ ਵਾ। ਤੇ ਸੋਲਰ ਤੇ ਟਰਪੈਨ ਜਿਹੜੀ ਆ ਵੀ 25-28 ਲੱਖ ਦਾ ਜਿਹੜੀ ਟਰਪੈਨ ਨਾ ਸੋਲਰ ਤੇ ਲੱਗਦੀ ਆ। ਤਾਂ ਕਰਕੇ ਤੇ ਸਾਡੀ ਭਾਈ 5.5 ਕਿੱਲੇ ਪੈਲੀ ਆ। ਅਸੀਂ ਠੇਕੇ ਠੂਕੇ ਰੱਖੀ ਨਹੀਂ, ਜ਼ਿਮੀਂਦਾਰਾ ਛੱਡਤਾ ਸੀ ਅੱਜ ਤੋਂ 7-8 ਸਾਲ ਪਹਿਲਾਂ ਬੜਾ ਕੀਤਾ ਬਾਪੂ ਹੁਣਾਂ ਨੇ 2-3 ਮਰਬਿਆਂ ਦਾ ਠੇਕੇ ਲੈ ਕੇ, ਲੇਕਿਨ ਠੇਕੇ ਦੇ ਵਿੱਚੋਂ ਬਚਦਾ ਕੁਛ ਨਹੀਂ। ਆਪਣੀ 5.5 ਕਿੱਲੇ ਆ, ਕਿੱਲੇ ਦੇ ਵਿੱਚ ਤੇ ਆਪਣਾ ਡੇਰਾ ਹੀ ਆ ਜਾਂਦਾ ਵਾ ਸਾਰਾ, ਜਿਹੜਾ ਡੇਰਾ ਘਰ ਹਵੇਲੀ ਤੇ ਇਹ ਕਿੱਲੇ ਦੇ ਵਿੱਚ ਤਕਰੀਬਨ ਆ ਜਾਂਦਾ ਵਾ। ਤੇ ਬਾਕੀ ਆਪਣੇ ਕੋਲੇ ਆ ਜਾਂਦਾ ਵਾ 4.5 ਕਿੱਲੇ ਆ, ਉਹਦੇ ਵਿੱਚ ਪੱਠੇ ਪੁੱਠੇ ਬੀਜ ਲਈਦੇ ਆਪਾਂ, ਜਿਹੜਾ ਮਾਲ ਡੰਗਰ ਦਾ ਸੌਖਾ ਸਰ ਜਾਵੇ ਬਸ। ਤਾਂ ਕਰਕੇ ਆ ਭਾਈ ਗੜੋਏ ਆ ਪੂਰੀ ਸੜਕ ਤੇ ਖਿਲਰੇ ਪਏ ਆ। ਹਰ ਬੰਦਾ ਕੋਈ ਇਹਨੂੰ ਕੁਛ ਕਹਿੰਦਾ ਹੋਊਗਾ, ਕੋਈ ਕੁਛ, ਅਸੀਂ ਤੇ ਗੜੋਏ ਕਹਿੰਦੇ ਆ। ਆ ਵੇਖ ਕਿਦਾਂ ਮੀਂਹ ਦੇ ਵਿੱਚ ਨਿਕਲੇ ਹੁੰਦੇ ਨਾ। ਆ ਤਿਲ ਬੀਜੇ ਹੋਏ ਆ ਸਾਡੇ ਵਾਲੇ ਪਾਸੇ। ਝੋਨਾ ਘੱਟ ਤੇ ਤਿਲ ਤੇ ਮੱਕੀ ਬਹੁਤੇ ਹੁੰਦੇ ਆ, ਮਤਲਬ ਲੋਕੀ ਬਹੁਤਾ ਬੀਜਦੇ ਆ। ਇੱਕ ਗੱਲੋਂ ਫਾਇਦਾ ਵੀ ਤੇ ਹਾਂ ਲੋ ਜੀ ਪਾਣੀ ਦੇ ਲਓ ਜੀ, ਅਸੀਂ ਵੀ ਆ ਗਏ ਤੇ ਵਸੀਮ ਵੀ ਆ ਗਿਆ ਤੂੜੀ ਲਾ ਕੇ। ਪੱਠੇ ਕੁਤਰ ਲੈ ਹੁਣ ਪਾਉਣ ਲੱਗੇ ਆ। ਪਾ ਫਿਰ ਉਹ ਬਣਾਉਨੇ ਆ ਘੋੜੀ ਵਾਸਤੇ ਥਾਂ, ਖੁਰਲੀ ਲੈ ਕੇ ਆਉਣੀ ਯਾਰ ਘੋੜੀ ਦੀ ਆਪਾਂ। ਹੈਂ ਆਹੋ ਧਿਆਨ ਨਾਲ ਯਾਰ, ਪੱਠੇ ਥੋੜੇ ਨਹੀਂ ਗਏ ਅੱਜ। ਗਾਵਾਂ ਨੂੰ ਰੱਜ ਜਾਣਾ ਵਾ ਤੇ ਆਹੋ ਉਧਰੋਂ ਵੈਸੇ ਰੱਜ ਕੇ ਆਉਣਗੀਆਂ। ਗਾਵਾਂ ਨੂੰ ਪੈ ਜਾਣੇ ਆ ਤੇ ਬਾਰਲੀਆਂ ਨੂੰ ਪੈ ਜਾਣੇ। ਧਿਆਨ ਨਾਲ ਕੱਢੀ, ਧਿਆਨ ਨਾਲ। ਅਲੀ ਮੈਂ ਤੈਨੂੰ ਕਿਹਾ ਸੀ ਵਸੀਮ ਦੂਜੀ ਖੁਰਲੀ ਲੈ ਆਉਨੇ, ਭਾਰੀ ਬਹੁਤ ਆ। ਅੜ ਗਿਆ ਵਾ ਪਿੱਛੇ ਜਾਣ ਦੇ ਮੜੀ, ਪਿੱਛੇ ਮੜੀ ਜਾਣ ਦੇ ਮੜੀ ਜਾਣ ਚੱਲ ਚੱਲ ਨਹੀਂ ਨਿਕਲਦੀ। ਨਹੀਂ ਨਿਕਲਿਆ ਚੱਲ ਪਸਾ ਫਸ ਨਾ ਜਾਵੀਂ ਭਰਾਵਾ। ਇਹ ਧਿਆਨ ਨਾਲ ਵਸੀਮ, ਧਿਆਨ ਨਾਲ। ਹੈਂ ਧਿਆਨ ਨਾਲ ਵੀਰ, ਤਿਲਕ ਨਾ ਜਾਵੀਂ। ਸੈਮ ਥੋੜੀ ਚੱਕ ਕੇ ਰੱਖ ਪਿੱਛੇ ਖੁਰਲੀ ਨੂੰ। ਛੱਡ ਦੇ ਮੈਨੂੰ ਇਹ ਕਿਹਾ ਸੀ, ਮੈਂ ਕਿਹਾ ਹੁੰਦਾ ਵਾ ਇਹ ਨਹੀਂ। ਬਸ ਠੀਕ ਹੈ ਕੋਈ ਨਹੀਂ, ਧਿਆਨ ਨਾਲ ਚੱਲ ਐਂਬਰੇ ਆਵੇਂ ਕੋਈ ਸ਼ਾਇਦ ਆਵਾ ਵੀ ਪਾਣੀ ਕੱਢੀਏ ਯਾਰ। ਇਹ ਪਾਣੀ ਕਿਸ ਹਿਸਾਬ ਨਾਲ ਨਿਕਲੂਗਾ। ਨਹੀਂ ਉਹ ਲਿਆ ਕਿਣਮਣ ਫਿਰ ਸ਼ੁਰੂ ਹੋ ਗਈ ਆ। ਨਹੀਂ ਉਹ ਇਹ ਹੁੰਦੀ ਆ ਥੋੜੀ ਹੁੰਦੀ। ਏਦਾਂ ਲੱਗਦਾ ਜਿਵੇਂ ਮਰੀ ਨਹੀਂ ਫਿਰਦੇ ਪਏ। ਇੱਥੇ ਪਈ ਰਹਿਣ ਦੇ। ਹਾਂ ਸਹੀ ਆ ਨਹੀਂ ਆਪਾਂ ਇਹ ਪਰਲੇ ਹੱਥ ਹੀ ਰਹਿਣ ਦੇ, ਇਦਾਂ ਸਹੀ ਆ, ਬਿਲਕੁਲ ਫਿੱਟ ਆ ਇਹ ਕੰਮ। ਠੀਕ ਹੈ ਟਿਕਣਾ ਉੱਥੇ ਹੈਂ ਉਤੋਂ ਤੰਗ ਕਰ ਦੇ, ਉੱਤੋਂ ਥੋੜੀ ਤੰਗ ਕਰਦਾ ਨਹੀਂ, ਉਹ ਬਾਅਦ ਚ ਕਰ ਦਾਂਗੇ। ਉਹ ਪਰੇ ਤਾਰਾਂ ਵਾ, ਤਾਰਾਂ ਨੂੰ ਨਾ ਮੂੰਹ ਮਾਰੇ। ਹੈਂ ਤੰਗ ਕਰ ਇਹਨੇ ਘੁੰਮੀ ਜਾਣਾ ਨਹੀਂ ਤਾਂ ਇੱਥੇ ਸਰ ਜੜ ਅੱਲਾ ਉਹ ਥੱਲੇ ਕੱਢ ਕੇ ਪਾਣ ਨੂੰ 2-3 ਟੁਕੜੇ ਤੰਗ ਕਰ ਦੇ। ਆ ਪੱਠੇ ਪਾਏ ਆ, ਇਹ ਚੋਰੀ ਸਾਹਿਬ ਪੱਠੇ ਗਿੱਲੇ ਆ। ਇਹ ਭਾਈਜਾਨ ਇਹਨੇ ਛੱਡਣੇ ਨਹੀਂ ਗਏ। ਆ ਬਾਬਾ ਦੇਰ ਦੇ ਕੁਝ ਨਹੀਂ ਪਾਇਆ ਨਾ ਤੁਸੀਂ, ਤਾਂ ਕਰਕੇ। ਮੈਂ ਸੂਪ ਬਣਿਆ ਇਹ ਮੈਂ ਵੈਸੇ ਕਹਿਣਾ ਵਾਂ ਕਿ ਪੱਠੇ ਗਿੱਲੇ ਆ। ਸੂਪ ਬਣਿਆ ਹੋਇਆ ਬਿਹਤਰੀਨ। ਨਹੀਂ ਬਿਹਤਰੀਨ ਬਣਿਆ ਵਾ। ਮੈਂ ਕਹਿੰਦਾ ਸੀ ਤੂੜੀ ਪਾ ਦਿੰਨੇ ਛਾਣ ਕੇ ਆਪਾਂ ਸਕੂਨ ਦੇ ਨਾਲ। ਪੂਰੀ ਥੋੜੇ ਪੱਟੇ ਖਾ ਲਵੇ ਨਾ ਬਸ ਆ ਬਸ ਹੁਣ ਨਾ ਪਾਵੀਂ, ਬਹੁਤੇ ਨਾ ਪਾਵੀਂ। ਤੂੜੀ ਵੀ ਬਸ ਗਿੱਲੀ ਠੀਕ ਆ। ਆ, ਖਾ ਲੈਂਦੇ ਹੋ। ਜੇ ਖਾ ਲਿਆ ਚੱਕ ਕੀ ਤਾਂ ਠੀਕ ਹੈ, ਭੋਰੇ ਹੋਰ ਪਾ ਦਿਓ। ਜੇ ਨਾ ਖਾਦੇ ਤੇ ਫਿਰ ਆਪਾਂ ਤੂੜੀ ਪਾ ਦਾਂਗੇ ਸੁੱਕੀ। ਛੱਡਣੇ ਵੀ ਨਹੀਂ। ਚਲੋ ਵੇਖ ਲੈਨੇ ਭਾਈ, ਆਪਾਂ ਵੀ ਇੱਥੇ, ਤੂੰ ਵੀ ਇੱਥੇ ਤੇ ਮੈਂ ਵੀ ਇੱਥੇ। ਆਪਾਂ ਕਿੱਥੇ ਆ? ਆਪਾਂ ਇੱਥੇ ਹੀ ਆ। ਪੱਠੇ ਪਾਓ ਯਾਰ ਗਾਵਾਂ ਨੂੰ। ਚਲੋ ਚੱਲ ਧਿਆਨ ਨਾਲ। ਗਾਵਾਂ ਵੈਸੇ ਤਾਂ ਰੱਜੀਆਂ ਹੋਈਆਂ ਹੁਣ। ਕਿੰਨੇ ਘੰਟੇ ਫਿਰੀਆਂ ਵਾ? 2 ਘੰਟੇ 2 ਘੰਟੇ ਫਿਰੀਆਂ ਤੇ ਫਿਰ ਟੈਨਸ਼ਨ ਨਹੀਂ। ਮੀਂਹ ਵਿੱਚ ਯਾਰ ਜੋ ਵੀ ਆ ਸਕੂਨ ਨਾਲ ਉਹਨਾਂ ਨੇ ਹੈ ਸੁਬਾਹ ਨਹੀਂ ਛੱਡੀਆਂ। ਸੁਬਾਹ ਦੀਆਂ ਛੱਡੀਆਂ ਤਾਂ ਬਸ ਠੀਕ ਆ।
ਪੱਠੇ ਫਿਰ ਵੀ ਪਾ ਦਿਓ, ਕੋਈ ਸਕੂਨਾ ਖਾ ਲੈਣੀ ਆ। ਠੰਡਾ ਹੈਗਾ ਵਾ, ਠੰਡੇ ਦੇ ਵਿੱਚ ਖਾਧੀ ਜਾਣੇ ਇਹਨਾਂ ਨੇ। ਪੂਰੀ ਭਾਵੇਂ ਥੋੜੀ ਪਾ ਲਾ। ਇਹ ਸਹੀ ਆ ਆਈ ਪੂਰੀ ਬੈਠਾ ਰਹਾ ਰਾਜ ਚੱਲਦੇ ਆਇਆ ਸਾਰਾ। ਚਲੋ ਅੱਧੀ ਕੀ ਦੀ ਤੇ ਪੱਲੀ ਗਿੱਲੀ ਹੋਣੀ ਸੀ, ਮੀਂਹ ਜੋ ਪੈਂਦਾ। ਹਮੀ ਖਾਵਾਈ ਕਹਿੰਦੇ ਇਹੀ ਚਕਾਉਣੇ ਆ। ਚਲੋ ਕਾਕਾ ਦਾ ਭਾਈ ਹੈ, ਤਾਕਤ ਨਹੀਂ ਗਈ, ਉਹਨੇ ਚੱਕਿਆ ਆਪ ਹੀ। ਲੈ ਵੇਖ ਕਿੱਥੇ ਗਿਆ ਮਗਰ। ਹਾਂ ਤਲੰਬੇ ਪਹੁੰਚ ਗਿਆ। ਜੇ ਇਸ ਗੱਲ ਦਾ ਡਰ ਸੀ ਉਹ ਹੀ ਹੋ ਗਿਆ। ਆ ਖਾ ਗਈ ਆ ਮੱਝ ਖੁੱਲੀ ਤੇ ਆ ਖਾ ਗਈ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਪਸ਼ੂਆਂ ਨੂੰ ਪਤਾ ਕਿੱਦਾਂ ਲੱਗਦਾ ਵੀ ਇਹਨਾਂ ਨੇ ਆਸ਼ਾ ਲਾਈ ਆ ਤੇ ਆਹੀ ਖਾਣੀਆਂ ਸੀ। ਹੋਰ ਕਿਸੇ ਪਾਸੇ ਨਹੀਂ ਗਈ ਖੁੱਲ ਕੇ, ਡਾਇਰੈਕਟ ਹੀ ਆ ਪੌਦਿਆਂ ਨੂੰ ਆਈ। ਤੇ ਆ ਫਿਰ ਫੁਰ ਕੇ ਗਈਆਂ ਗਾਵਾਂ ਇੱਥੋਂ। ਆ ਹੁਣ ਵਿਚਾਰਿਆਂ ਨੇ ਲਾਤੇ ਆ ਡਿੱਗਣਾ, ਵਾਂਸ ਲਾਤਾ ਇੱਥੇ ਇਹਨਾਂ ਨੇ ਮੱਝ ਨੂੰ ਬੰਨ ਕੇ। ਤੇ ਗੁੱਸਾ ਚੜਾਉਣਾ ਹੀ ਜਦੋਂ ਮਿਹਨਤ ਕੀਤੀ ਹੋਵੇ ਤੇ ਮੁੜ ਕੇ ਪਸ਼ੂ ਖਾ ਜਾਣ। ਲੋ ਜੀ ਆਂਡਾ ਲੱਗੇ ਆ ਚੱਕਣ। ਇੱਥੋਂ ਹੱਥ ਨਹੀਂ ਪੈਂਦਾ ਤੇ ਕਹਿੰਦਾ ਸੋਟੀ ਨਾਲ ਪਹਿਲਾਂ ਐਂ ਕਰ ਲਈ, ਟੁੱਟ ਨਾ ਜਾਵੇ ਹਮੇ। ਨਹੀਂ ਟੁੱਟਦਾ। ਉਹ ਫਿਰ ਰਿੜ ਗਏ। ਚੰਗਾ ਖੇਡ ਖੜਾਈਆ ਬਣਿਆ। ਆ ਗਿਆ ਹੱਥ ਪਾ ਪਰਿਓ। ਲੋ ਇੱਕ ਹੀ ਲੱਭਾ, ਇੱਕੋ ਹੀ ਸੀ। ਦੂਜਾ ਇਹ ਹੀ ਆ। ਬੇਬੇ ਦੇ ਕਹਿੰਦੀ ਦੋ ਸੀ। ਦੂਜਾ ਉਹ ਪਰਲੇ ਪਾਸੇ ਦਿੱਤਾ ਹੁੰਦਾ, ਉਹ ਉੱਥੇ ਇੱਥੇ ਦਿੰਦੀ ਆ ਵੀ ਥਾਂ ਬਣਿਆ ਹੋਇਆ ਵਾ। ਕੋਈ ਨਹੀਂ ਦਿੱਤਾ ਇੱਧਰ ਵੀ ਇੱਕੋ ਹੀ ਆ ਬਸ। ਫਿਰ ਅੱਲਾ ਦੀ ਸਪੁਰਦੀ ਆ। ਫਿਰ ਆਹ ਖੁੱਡਾ ਇੱਕ ਇਹਦੇ ਵਿੱਚ ਕੁਕੜੀਆਂ ਆਂਡੇ ਦਿੰਦੀਆਂ ਤੇ ਇੱਕ ਉਹ ਥਾਂ ਵਾ ਉੱਥੇ। ਮੈਨੂੰ ਲੱਗਦਾ ਕੋਈ ਕਾਂ ਘੂ ਨਾ ਲੈ ਗਿਆ ਹੋਵੇ। ਹਾਂ ਬਈ ਤਿਆਰੀਆਂ ਤਿਆਰੀ ਆ ਭਾਈ, ਜਾ ਰਹੇ ਆ ਬੰਗਲੇ ਨੂੰ। ਲੋ ਜੀ ਬੰਗਲੇ ਚੱਲਾ ਵਸੀਮ ਤੇ ਬਾਪੂ ਚੱਲੇ ਆ ਬਿੱਲ ਤਾਰਨਾ ਸੀ ਟੂਲ ਦਾ, ਉਹ ਲੈਣ ਚੱਲੇ ਆ, ਤਾਰਨ ਚੱਲੇ ਆ। ਤੇ ਨਾਲੇ ਅਸੀਂ ਚੱਲੇ ਆਂ ਜੀ ਨਸਰੀ ਫਿਰਨ ਚੱਲੇ ਆਂ, ਵੇਲਾਂ ਲੈ ਕੇ ਆਉਣੀਆਂ ਇੱਥੇ ਲਾਉਣੀਆਂ। ਨਾਲੇ ਭਰਾਉਣ ਚੱਲੇ ਆਂ, ਸਿਲੰਡਰ ਖਤਮ ਹੋ ਗਿਆ। ਤੁਸੀਂ ਭਰਾਓ ਇਹ ਸਿਲੰਡਰ ਨਾਲੇ ਵੇਲਾ ਹੁਣ ਨਾ ਆਪਦੇ ਹਿਸਾਬ ਨਾਲ ਮੇਰਾ ਭਰਾ ਲਿਆ ਵੀ ਜਿਹੜੀਆਂ ਆਪਣੇ ਹਿਸਾਬ ਨਾਲ ਲੈ ਆਉਂਗਾ। ਕਿੰਨੀਆਂ ਲਿਆਉਣੀਆਂ 3 ਕਿ 4? 3 ਲੈ ਆਵਾਂਗੇ। ਜੇ ਸਸਤੀਆਂ ਲੱਭੀਆਂ ਤੇ 4 ਲੈ ਆਈ। 4 ਲੈ ਆਵਾਂਗੇ। ਆਹੋ ਜਿਹੜਾ ਵੀ ਜੋ ਵੀ ਹਿਸਾਬ ਲੱਗਾ। ਫਿਰ ਕੱਲ ਕਰਾਂਗੇ ਇਨਸ਼ਾਅੱਲਾ। ਕੱਲ ਜੇ ਮੀਂਹ ਪੈ ਗਿਆ ਫਿਰ ਮੀਂਹ ਪੈ ਗਿਆ ਤੇ ਫਿਰ ਨਹੀਂ, ਜੇ ਨਾ ਪਿਆ ਤੇ ਫਿਰ ਆਪਾਂ ਤੇਲ ਪਵਾ ਕੇ ਟਰੈਕਟਰ 'ਚ ਤੇ ਇਹਨੂੰ ਜਿਹੜਾ ਪੱਧਰਾ ਕਰਕੇ ਫਿਰ ਹੋਰ ਪੌਦੇ ਲਾ ਦੇਾਂਗੇ ਅੱਗੇ। ਲੋ ਜੀ ਨਵੀਂ ਇਹਨੇ ਸਕੀਮ ਸੋਚ ਲਈ ਵਸੀਮ ਨੇ। ਕਹਿੰਦਾ ਮੈਂ ਰਾਤ ਦਾ ਸੋਚੀ ਜਾਂਦਾ ਸੀ। ਰਾਤ ਦਾ ਹੀ ਸੋਚੀ ਜਾਂਦਾ ਜੀ। ਆਹ ਮਿੱਟੀ ਸਿੱਟ ਕੇ ਪੱਧਰੀ ਕਰਕੇ ਤੇ ਲੈਵਲ ਮਤਲਬ ਉੱਚਾ ਬਣਾਉਣਾ ਵਾ ਇਹ। ਨੀਵਾ ਨਹੀਂ, ਨੀਵਾ ਤੇ ਪਾਣੀ ਖੜ ਜੂ ਹਨਾ। ਫਿਰ ਇਹਦੇ ਬਰਾਬਰ ਹੀ ਕਰ ਦੇਣਾ ਆਪਾਂ। ਯਾਰ ਉੱਥੇ ਬੜੀ ਮਿੱਟੀ ਪੈਣੀ ਆ ਵਸੀਮ। ਚਲੋ ਆ ਵੇਖ ਨਾ, ਜੇ ਹੁਣ ਆ ਜਿੱਡਾ ਥੜਾ ਵਾ ਤੇ ਆ ਸਾਰਾ ਅਗਲਾ ਥਾਂ ਸੈੱਟ ਕਰਨਾ ਵਾ ਤੇ ਉਹ ਮਿੱਟੀ ਚੰਗੀ ਭਲੀ ਆ ਆਉਣੀ ਉਰੇ ਹਨਾ। ਖਿੱਚਣੀ ਤਾਂ ਹੈਗੀ ਆ ਮਿੱਟੀ, ਇਹਦੇ ਤੇ ਪਾਉਣੀ ਹੈਗੀ ਭਾਈ। ਤੇ ਮਿੱਟੀ ਤੇ ਪਾਉਣੀ ਮੈਨੂੰ ਵੀ ਪਤਾ ਪਿੰਡੀ ਪਾਉਣੀ ਆ, ਲੇਕਿਨ ਮੈਂ ਤੈਨੂੰ ਇਹ ਕਹਿਣਾ ਵੀ ਵਾਵਾ ਸਾਰੀ ਆਪਾਂ ਨੂੰ ਖਿੱਚਣੀ ਪੈਣੀ। ਥੋੜੀ ਥੋੜੀ ਖਿੱਚ ਦੇਾਂਗੇ, 2-3 ਦਿਨਾਂ ਹੀ ਖਿੱਚ ਦੇਾਂਗੇ। ਹਾਂ ਇਹ ਆਪਾਂ ਕਰ ਸਕਦੇ। ਡੇਲੀ ਖਿੱਚੀ ਰੱਖਣੀ ਆ। ਚਲੋ ਅੱਲਾ ਦੀ ਸਪੁਰਦ। ਫਿਰ ਆ ਨਵਾਂ ਜੀ ਕੰਮ ਲੱਭ ਗਿਆ। ਕੰਮ ਲੱਭ ਗਿਆ ਆਪਾਂ ਨੂੰ ਨਵਾਂ। ਆ ਮਿੱਟੀ ਜਿਹੜੀ ਆ ਸਾਰੀ ਖਿੱਚ ਕੇ ਇੱਥੇ ਲਿਆਵਾਂਗੇ। ਪਹਿਲੇ ਆਹ ਜਗ੍ਹਾ ਸਾਫ਼ ਕਰਾਂਗੇ, ਇੱਟਾਂ ਇੱਟਾਂ ਚੁੱਕ ਕੇ ਸਾਈਡ ਤੇ ਕਰਾਂਗੇ ਇਹਨਾਂ ਨੂੰ, ਹਾਂ ਚੁੱਕ ਕੇ ਤੇ ਫਿਰ ਮਿੱਟੀ ਖਿੱਚਾਂਗੇ। ਫਿਰ ਮਿੱਟੀ ਖਿੱਚਾਂਗੇ। ਚਲੋ ਅੱਲਾ ਦੀ ਸਪੁਰਦ। ਜੇ ਮੀਂਹ ਹੁਣ ਥੋੜਾ ਜਿਹਾ ਆਸਰਾ ਰੱਖੇ, ਹੱਥ ਹੌਲਾ ਰੱਖੇ ਤੇ ਫਿਰ ਇਨਸ਼ਾਅੱਲਾ ਇਹ ਵੀ ਕੰਮ ਨੂੰ ਹੁੰਨਿਆ ਸ਼ੁਰੂ। ਤੇ ਫਿਲਹਾਲ ਹੁਣ ਇਹ ਲੈ ਕੇ ਆਉਂਦੇ ਆ ਵੇਲਾਂ। ਅੱਲਾ ਖੈਰ ਕਰੇ ਲੱਭ ਜਾਣ, ਜੇ ਨਾ ਲੱਭੀਆਂ ਤਾਂ ਕੁਝ ਹੋਰ ਲਿਆਵੇਂ ਫਿਰ ਇਹ ਵੀ ਕਰਨ ਵੀ। ਨਹੀਂ ਹੋਰ ਲੈ ਆਵਾਂਗੇ। ਚਲੋ ਅੱਲਾ ਦੀ ਸਪੁਰਦ। ਫਿਰ ਇਹ ਚੱਲਿਆ ਤੇ ਵੇਲਾਂ ਲਿਆਉਂਦੇ ਆ, ਵੇਖਦੇ ਆ ਵੀ ਲੈ ਕੇ ਆਉਂਦੇ ਆ ਕਿ ਨਹੀਂ। ਬਹੁਤ ਅੱਛੇ, ਬਹੁਤ ਜ਼ਿਆਦਾ ਹੀ ਅੱਛੇ। ਭਾਜੀ ਸਬਜ਼ੀ ਲੈ ਕੇ ਆਏ। ਨਹੀਂ ਉਹ ਤਾਂ ਲੈ, ਜਿਹੜੀ ਸ਼ਾਇਦ ਲੈ ਕੇ ਆਉਣੀ ਸੀ ਉਹ ਲੈ ਕੇ ਨਹੀਂ ਆਇਆ। ਉਹ ਮੈਂ ਕਹਿਤਾ, ਉਹਨਾਂ ਨੇ ਕਿਹਾ 10 ਦਿਨਾਂ ਤਾਈਂ ਤਿਆਰ ਹੋ ਜਾਣਗੀਆਂ ਤੇ ਲੈ ਜਾਇਆ ਜੇ। ਤੇ ਹੁਣ ਕਿਉਂ ਨਹੀਂ ਲੱਭੀਆਂ? ਹੁਣ ਨਹੀਂ ਨਾ ਲਾਈਆਂ, ਉਹਨਾਂ ਨੇ ਕਿਹਾ 10 ਦਿਨਾਂ ਤਾਈਂ ਤਿਆਰ ਹੋ ਅੱਛਾ ਮਤਲਬ ਹੁਣ ਲਾਉਣੀਆਂ ਉਹਨਾਂ ਨੇ ਹਾਂ ਤੇ 10 ਦਿਨਾਂ ਨੂੰ ਆਪਾਂ ਨੂੰ ਦੇਣਗੇ। ਤੇ ਉਹਨਾਂ ਨੇ ਕਿਹਾ ਕਿ ਹੋਰ ਵੀ ਜਿਹੜੇ ਪੌਦੇ ਤੁਸੀਂ ਲਾਉਣੇ ਆ ਉਹ ਮੈਨੂੰ ਦੱਸ ਦਿਓ। ਮੈਂ ਉਹਨਾਂ ਨੂੰ ਦੱਸਿਆ ਆ। ਕਿਹੜੇ ਕਿਹੜੇ ਕਹਿ ਕੇ ਆਇਆ? ਮੈਂ ਉਹਨਾਂ ਨੂੰ ਦੱਸਿਆ ਆ। ਮੈਂ ਦੂਸਰੇ ਇੱਕ ਹੁੰਦਾ ਕਾਵਾ ਹੁੰਦਾ, ਪੱਤੀ ਲੈਮਨ ਗ੍ਰਾਸ ਹੁੰਦਾ, ਉਹ ਜਿਹੜਾ ਤੁਹਾਡੇ ਲੱਗਾ ਸੀ। ਹਾਂ ਉਹ ਲਾਉਣਾ ਇੱਥੇ, ਕਿਉਂਕਿ ਜਿਹੜਾ ਵੀ ਮਹਿਮਾਨ ਆਵੇ ਕਿ ਉਹਦੀ ਚਾਹ ਨਾਲੋਂ ਉਹ ਚੰਗੀ ਹੁੰਦੀ ਹੈ। ਲੈਮਨ ਗ੍ਰਾਸ, ਹਾਂ ਉਹ ਬੜੇ ਉਹ ਗਲੇ ਵਾਸਤੇ ਸਹੀ ਆ। ਗਲੇ ਵਾਸਤੇ ਉਹ ਤੁਹਾਡੇ ਜਦੋਂ ਪਿਛਲੀ ਵਾਰੀ ਆਇਆ ਸੀ ਨਾ ਹਜ਼ੈਫਾ ਸਮੀ ਹੁਣੇ ਆਏ ਸੀ, ਉਹਨਾਂ ਨੂੰ ਪਿਆ ਸੀ ਉਦੋਂ। ਅੱਛਾ ਪਿਆ ਸੀ ਉਹ ਖੜਾ, ਆਪਾਂ ਉਹ ਵੀ ਲੈ ਆਵਾਂਗੇ ਇੱਥੇ ਸਾਰੇ ਲਾਵਾਂਗੇ। ਨਾਲੇ ਮਿੱਟੀ ਪੱਧਰੀ ਕਰਕੇ ਇਸ ਵੇਲੇ ਤਾਂ ਹੁਣ ਮੈਂ ਬੂਟੇ ਲੈ ਆਉਣ ਲੱਗਾ ਤੇ ਮੈਂ ਕਿਹਾ ਲਾਉਣੇ ਕਿੱਥੇ ਆ, ਜਗ੍ਹਾ ਤਾਂ ਬਣੀ ਨਹੀਂ। ਅੱਛਾ ਜਗ੍ਹਾ ਬਣਾ ਕੇ ਫਿਰ ਬੂਟੇ ਹੋਰ ਲਿਆਵਾਂਗੇ। ਅੱਛਾ ਤੇ ਹੋਰ ਕੀ ਕੀ ਕਹਿ ਕੇ ਆਇਆ?
ਹੋਰ ਉਹਨੂੰ ਮੈਂ ਦੱਸਿਆ ਉਹ ਯਾਦ ਨਹੀਂ ਰਹਿ ਗਈ ਯਾਰ। ਅੱਛਾ ਚਲੋ ਜਿਹੜੇ ਵੀ ਹੋਏ ਹਾਂ ਜਦੋਂ ਆ ਗਏ ਲੱਗ ਜੂ ਪਤਾ। ਲੱਗ ਜੂ। ਚਲੋ ਹੁਣ 10 ਦਿਨਾਂ ਦਾ ਵੇਟ ਕਰੀਏ। 10 ਦਿਨਾਂ ਦਾ ਵੇਟ ਕਰੋ ਜੀ। ਲੋ ਜੀ ਗਾਵਾਂ ਛੱਡਤੀਆਂ, ਇਹ ਆਪੇ ਚਰ ਚੁਰ ਕੇ ਮੁੜ ਆਉਂਦੀਆਂ ਵਿਚਾਰੀਆਂ। ਸਵੇਰੇ ਜਿਹੜਾ ਇਹਨਾਂ ਨੇ ਕੰਮ ਕੀਤਾ ਨਾ ਵਸੀਮ, ਇਹਦੇ ਉੱਤੇ ਚੜ ਗਈਆਂ ਆਉਂਦੀਆਂ ਸਾਰੀਆਂ ਭਾਈ। ਤੇ ਹੈ ਇੱਥੇ ਖੜਾ ਹੋਣਾ ਪੈਂਦਾ ਭਾਈ। ਉਹ ਹੈ ਨਹੀਂ ਸੀ ਇੱਥੇ ਯਾਰ, ਸੈਮ ਹੈ ਨਹੀਂ ਸੀ। ਜਿੰਨੀ ਇਹਨਾਂ ਨੂੰ ਅਕਲ ਹੋਵੇ ਤੇ ਆਪੇ ਤੁਰ ਕੇ ਚੱਲ ਜੀਆਂ ਕਰਨ ਤੇ ਆਪੇ। ਉਹ ਵੇਖ ਉਹ ਚੈੱਕ ਕਰ, ਇਹ ਕਿਹੜਾ ਆਸਟ੍ਰੇਲੀਆ ਵਾਲੀਆਂ ਬਾਹਰ ਵਾਲੀਆਂ, ਉਹ ਤੇ ਕਹਿੰਦੇ ਆਪੇ ਫਿਰ ਫੁਰ ਕੇ ਮੁੜੇ ਆਉਂਦੀਆਂ। ਇੱਕ ਤਾਂ ਨਿਆਣੇ ਨੇ ਲਾਇਆ ਹੋਇਆ ਵਾ ਨੈਟ, ਧਿਆਨ ਨਾਲ ਪੌਦੇ ਪਾਦੇ ਨਾ ਖਾ ਜਾਣ। ਚਲੋ 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 ਕਰਵਾ ਲਈਏ, ਚਲੋ ਸ਼ਾਬਾਸ਼। ਇੱਕ ਵਾਰੀ ਉਹ ਪਰੇ ਅੱਧ ਕੇ ਵਿਚਾਲੇ ਕਰਿਆ ਹੀ ਹੈ ਵਸੀਮ। ਉਹ ਵੇ ਵੱਡੀ ਕਹਿਣ ਨੂੰ ਗਈ। ਲੋ ਜੀ ਛੱਡਤੀਆਂ ਗਾਵਾਂ, ਆਰਾਮ ਸਕੂਨ ਨਾਲ ਫਿਰਨ ਲੱਪੀਆਂ, ਚਰਨ ਲੱਪੀਆਂ। ਹੁਣ ਮੈਨੂੰ ਸੀ ਵੀ ਇੱਕ ਵਾਰੀ ਟੇਕ ਜਾਣ ਫਿਰ ਸਕੂਨ ਆ। ਤੇ ਚੌਰੀ ਸਾਹਿਬ ਆਪਾਂ ਇਹਨੂੰ ਵੀ ਮੜਾ ਜਿਹਾ ਹੱਥ ਪੱਲਾ ਮਾਰ ਲਈਏ। ਬੂਟੇ ਵਿਚਾਰੇ ਆਪਣੇ ਜਿਹੜੇ ਆ ਲੱਤੇ ਜਾਣੇ ਆ। ਆਹ ਸਪਰੇ ਮਾਰਾਂਗੇ ਸਾਰੀ, ਹਾਂ ਸਪਰੇ ਮਾਰ ਕੇ ਆ ਘਾਹ ਨੂੰ। ਹਾਂ ਆ ਜਿਹੜੀ ਇਹ ਪਤਾ ਨਹੀਂ ਯਾਰ ਕਿੱਥੋਂ ਹੋ ਗਈ ਆ। ਬੂਟੀ ਬਹੁਤ ਖਤਰਨਾਕ ਆ। ਇੱਕ ਤਾਂ ਫਸਲ ਨੂੰ ਨਹੀਂ ਹੋਣ ਦਿੰਦੀ ਹਾਂ ਤੇ ਇੱਕ ਜਿਹੜੀ ਬੰਦਿਆਂ ਨੂੰ ਅਲਰਜੀ ਵੀ ਕਰਦੀ ਆ। ਇਹ ਵਾਲੀ ਤੇ ਇਹਨੂੰ ਜਿਹੜਾ ਨਾ ਇਹਦਾ ਇਹ ਮੁੱਢੋਂ ਹੀ ਪੱਟਣੀ ਆ, ਮੁੱਢੋਂ ਪੱਟ ਕੇ ਹੁਣ ਹੀ ਪੱਟੀ ਜਾਣੀ ਆ, ਬਾਅਦ ਵਿੱਚ ਤੇ ਵੀ ਪੱਟੀ ਵੀ ਨਹੀਂ ਜਾਣੀ। ਪੱਟ ਕੇ ਇਹਨੂੰ ਸਾੜਨਾ ਵਾ, ਕਿਉਂਕਿ ਇਹਦਾ ਬੀਜ ਜਿਹੜਾ ਅੱਗੇ ਵਧੇ ਨਾ। ਵੀ ਡਿੱਗ ਪੈਂਦਾ ਜਿੱਥੇ ਹੀ। ਹਾਂ ਜਿੱਥੇ ਇਹਦਾ ਤਕਰੀਬਨ 1600 ਬੂਟਾ ਪੈਦਾ ਕਰਦਾ ਇੱਕ ਬੀਜ ਸਿੱਟੇ ਦਾ। ਨਾ ਕਰ ਯਾਰ, ਹਾਂ, ਇੱਕ ਬੂਟੇ ਦਾ ਵੀ ਇੰਨਾ। ਇੱਕ ਬੂਟੇ ਦਾ ਵੀ 1600 ਬੂਟਾ ਪੈਦਾ ਕਰਦਾ। ਅੱਛਾ ਲੋ ਜੀ ਕਾਫੀ ਜ਼ਿਆਦੀਆਂ ਗੱਲਾਂ। ਅਸਲ ਦੇ ਵਿੱਚ ਨਾ ਇਹ ਵਸੀਮ ਰਹਿ ਕੇ ਆਇਆ ਗੁੱਜਰ ਖਾਨ ਪਿੰਡੀ ਦੇ ਲਾਗੇ ਹੈ ਨਾ, ਤੇ ਇਸਲਾਮਾਬਾਦ। ਤੇ ਉੱਥੇ ਨਰਸਰੀ ਪੌਦੇ ਹਰਿਆਲੀ ਬਹੁਤ ਆ ਉੱਥੇ, ਬੀਆਂ ਬਾਰੇ ਇਹਨਾਂ ਚੀਜ਼ਾਂ ਬਾਰੇ ਕਾਫੀ ਜ਼ਿਆਦਾ ਲੋਕਾਂ ਨੂੰ ਨੌਲੇਜ ਆ। ਸੋ ਜਿੱਥੇ ਰਹਿ ਕੇ ਆ ਜਿਸ ਫਾਰਮ ਤੇ ਜਿੱਥੇ ਕੰਮ ਕਰਦਾ ਰਿਹਾ, ਉੱਥੇ ਆਲੇ ਦੁਆਲੇ ਬਹੁਤ ਜ਼ਿਆਦਾ ਮਾਸ਼ਾਅੱਲਾ ਦਰਖਤ ਸੀ। ਮਤਲਬ ਉਹ ਫਾਰਮ ਬਹੁਤ ਜ਼ਿਆਦਾ ਸੋਹਣਾ, ਮੈਂ ਵੇਖਿਆ ਹੋਇਆ, ਗਿਆ ਹੋਇਆ ਹੈ। ਦੀਵਾਨ ਫਾਰਮ ਤੁਸੀਂ ਨੈਟ ਤੇ ਸਰਚ ਕਰੋਗੇ ਨਾ, ਕੈਪਟਨ ਇਜਾਜ਼ ਦਾ, ਤੇ ਉਹ ਤੁਹਾਨੂੰ ਨਜ਼ਰ ਆਊਗਾ। ਬਹੁਤ ਮਤਲਬ ਵਧੀਆ ਉੱਥੇ ਰਹਿ ਗਿਆ ਮੁੰਡਾ, ਆਪਣਾ ਕੰਮ ਕਰ ਗਿਆ, ਤਾਂ ਕਰਕੇ ਕਾਫੀ ਜ਼ਿਆਦਾ ਆਈਡੀਆ ਵਾ। ਆ ਆਪਣਾ ਬਹੁਤ ਖਤਰਨਾਕ ਆ। ਜਿਹਨੇ ਬੂਟੀ ਪੱਟ ਦਿੰਨੇ ਆ, ਕੋਈ ਨਹੀਂ ਪੱਟੀ ਜਾਏਗੀ। ਜਿਨ੍ਹਾਂ ਦੀ ਪੈਲੀਆਂ 'ਚ ਹੈਗੀ ਆ ਉਹ ਖਤਮ ਕਰ ਦੇਣੇ, ਚੰਗੀ ਗੱਲ ਆ। ਆਹ ਵਾਲੀ ਬੂਟੀ ਭਾਈ ਵੇਖ ਲਓ ਗੌਰ ਨਾਲ। ਤੇ ਆ ਜਿਹੜੀ ਆ ਲੋ ਜੀ ਆਪਣਾ ਅੰਬ ਵੀ ਮਾਸ਼ਾਅੱਲਾ ਚੰਗਾ ਸੁਥਰਾ ਹੋਇਆ ਖੜਾ। ਭਾਈਜਾਨ ਇਹ ਅੰਬ ਹੈਗਾ ਸਮਝੋ ਹੁਣ ਅਚਾਰੀ ਹੈਗਾ। ਇਹਨੂੰ ਕਲਮ ਕਰਾਂਗੇ ਆਪਾਂ। ਕਲਮ ਕਿਦਾਂ ਹੈ ਕਲਮ ਲੱਗਦੀ ਇਹਨੂੰ, ਅੱਛਾ। ਤੇ ਉੱਤੋਂ ਫਿਰ ਜਦੋਂ ਕਲਮ ਚੱਲ ਜੂਗੀ ਇਹਨੂੰ ਵੱਢ ਦੇਣਾ ਆਪਾਂ ਉੱਤੋਂ, ਫਿਰ ਉਹ ਦੂਸਰਾ ਅੰਬ ਬਣੂਗਾ ਜਿਹੜਾ ਮੈਂ ਖਾਣ ਵਾਲਾ ਜਿਹਨੂੰ ਲੰਗੜਾ ਕਹਿੰਦੇ ਆ। ਤੁਸੀਂ ਲਾਉਣਾ ਦਸਹਿਰੀ ਲਾ ਲਓ, ਚੌਂਸਾ ਲਾ ਲਓ। ਇਹਦੇ ਉੱਤੇ ਦੁਬਾਰਾ ਲੱਗਣਾ ਕੁਝ ਹੋਰ? ਹਾਂ ਇਹਦੇ ਉੱਤੇ ਹੀ ਲੱਗਣਾ। ਅਸਤੇ ਅੱਲਾ ਬੜਾ ਖੁਸ਼ ਆ ਲਾ ਕੇ ਵੀ ਲੈ ਬਈ ਹੋਇਆ ਖੜਾ ਇਹ ਤੇ। ਨਹੀਂ ਹੋਇਆ ਨਹੀਂ, ਇਹਨੂੰ ਕਲਮ ਕਰਨਾ ਪੈਣਾ ਵਾ ਆਪਾਂ ਨੂੰ। ਅੱਛਾ ਹਾਂ ਕਲਮ ਲੱਗੂਗੀ ਤੇ ਫਿਰ ਇਹ ਹੋਣਾ। ਅੱਲਾ ਦੀ ਸਪੁਰਦ। ਮੈਂ ਹਿਸਾਬ ਲਾਈ ਖੜਾ, ਚੌਰੀ ਨਰਸਰੀ ਬਣਾ ਲੈਣੀ ਆਪਾਂ ਇਨਸ਼ਾਅੱਲਾ। ਨਰਸਰੀ ਇਨਸ਼ਾਅੱਲਾ ਪਹਿਲੇ ਦੂਸਰੇ ਚ ਆਪਾਂ ਬਣਾ ਲੈਣੀ ਹੈ। ਚਲੋ ਅੱਲਾ ਖੈਰ ਕਰੇ। ਲੋ ਜੀ ਗਾਵਾਂ ਆਪਣੀਆਂ ਸਕੂਨ ਨਾਲ ਹੁਣ ਖੜੋ ਗਈਆਂ ਵਾ, ਵੈਦਰ ਸੋਹਣਾ, ਮੈਂ ਝੱਟ ਚਰ ਲੈਣ। ਚੌਰੀ ਸਾਹਿਬ ਖੱਬਲ ਵੱਢ ਲਓ। ਭਾਈਜਾਨ ਖੱਬਲ ਹੀ ਵੱਢਣ ਚੱਲਿਆ। ਮੈਂ ਗਾਵਾਂ ਛੱਡਣ ਆਇਆ ਸੀ, ਥੋੜਾ ਦੇਖਣ ਆਇਆ ਜੀ ਸਹੀ ਚਰਦੀਆਂ ਜਾਂ ਨਹੀਂ। ਇਹ ਖੜੋ ਜਾਣੀਆਂ, ਇਹ ਨਹੀਂ ਜਾਂਦੀਆਂ ਹੁਣ ਕਿਤੇ ਵੀ। ਤੇ ਨਹੀਂ ਤਾਂ ਫਿਰ ਇਹਨਾਂ ਨੂੰ ਲੈ ਜਾਈਏ ਵਾਪਸ, ਤੂੜੀ ਪਾ ਕੇ ਗੁਜ਼ਾਰਾ ਕਰੀਏ। ਨਹੀਂ ਨਹੀਂ ਤੂੜੀ ਪਾਉਣ ਦੀ ਲੋੜ ਹੀ ਨਹੀਂ ਗੀ, ਬੜਾ ਸੋਹਣਾ ਵਾ ਘਾਹ, ਚਰ ਲੈਣ ਆਰਾਮ ਸਕੂਨ ਨਾਲ। ਝੱਟ ਦੀ ਝੱਟ ਉਨੀ ਦੇਰ ਤੁਸੀਂ ਖੱਬਲ ਵੱਢੋ ਤੇ ਐਂਬਰ ਰਾਣੀ ਨੂੰ ਸਿੱਟੋ, ਤੇ ਮੈਂ ਤੁਹਾਡੇ ਮਗਰ ਆਇਆ ਜਰਾ ਟਕਾ ਲਵਾਂ ਇਹਨਾਂ ਨੂੰ, ਖੜੀਆਂ ਰਹਿਣ ਇੱਕ ਵਾਰੀ, ਫਿਰ ਮੈਂ ਉਹਨਾਂ ਵੇਖ ਚੱਕ ਕੇ। ਹਾਂ ਵੀ ਕੀ ਏ ਹੈ, ਇੱਧਰ ਕੀ ਲੈਣ ਆਈ ਏ? ਕੈਮਰਾ ਆਨ ਹੁੰਦਾ ਤਾਂ ਤੂੰ ਭੱਜਿਓ ਨਹੀਂ। ਘਾਹ ਖਾ ਤਾਂ ਲਿਆ ਹੁਣ, ਵਸੀਮ ਨੇ ਘਾਹ ਪਾਇਆ ਮਾਸ਼ਾਅੱਲਾ ਰਜਵਾ, ਖਾ ਪੀ ਕੇ ਤੇ ਹੁਣ ਫਿਰ ਹੈ ਵੀ ਇਧਰ ਚਵਾਈ ਲੱਗ ਗਈ ਆ, ਗਾਵਾਂ ਆ ਗਈਆਂ ਸੀ, ਮੌਸਮ ਬੜਾ ਸੋਹਣਾ ਹੋਇਆ ਹੋਇਆ ਵਾ। ਲੋ ਜੀ ਕਹਿੰਦੇ ਹਾਮੀ ਦੀ ਕੁਕੜੀ ਇੱਕ ਫਿਰ ਲੱਗੀ ਗਈ। ਹਾਮੀ ਅੱਜ ਤੋਂ ਬਾਅਦ ਨਹੀਂ ਲੈਣੀਆਂ, ਇਹ ਮੈਂ ਹਟਣਾ ਹੀ ਨਹੀਂ। ਇਹ ਅੱਲਾ ਵੀ ਤੇ ਕੋ ਖੋਈ ਜਾਂਦਾ ਰਹਿੰਦਾ। ਕੱਲ ਇੱਕ ਮਰ ਗਈ, ਇੱਕ ਅੱਜ ਮਰੀ ਨਹੀਂ ਆ। ਅੱਜ ਤਾਂ ਜਿਹੜਾ ਹੋਇਆ ਨਾ ਉਹ ਤਾਂ ਦਮ ਪੁਖਤ ਬਣੇਗਾ ਅੱਜ। ਟੁਕੜ ਸੀ ਆ ਵੀ ਆਈਆਂ ਲੈ ਬਈ। ਕੁਕੜੀਆਂ ਦੇ ਮਾਮਲੇ ਦੇ ਵਿੱਚ ਨਹੀਂ ਚੋਰੀ ਸਹੀ। ਕਿਉਂ ਵੀ ਸਰ ਹਾਮੀ ਕੁਕੜੀਆਂ ਮੈਂ ਲੈਣੀਆਂ ਹੋਰ ਦੋ ਤਿੰਨ ਲੈਣਾ ਵਾ ਤੇ ਫੇਰ
ਉਹ 2-3 ਲੈਂਦਾ ਵਾ 2-3 ਅੱਲਾਂ ਨੂੰ ਪਿਆਰੀਆਂ ਹੋ ਜਾਂਦੀਆਂ ਫਿਰ 2-3 ਲੈ ਲੈਂਦਾ 13 ਸੀ 5 ਰਹਿ ਗਏ 5 ਰਹਿ ਗਈਆਂ 8 ਲੱਗੀਆਂ ਗਈਆਂ ਹੌਲੀ ਹੌਲੀ ਦੋ ਨੂੰ ਲੈਣਾ ਦੋ ਮਰ ਗਿਆ ਆ ਹਮੀ ਦਾ ਇਹ ਬਤਖਾ ਨੀਗਾ ਹਾਂ ਆਪਣਾ ਬੱਕਰਾ ਵਾ। ਆ ਜਿਹੜੀ ਆ ਵੇਖੋ ਉਹ ਪਾਰ ਤਾਂ ਆ ਬਤਖਾ ਵਾ ਜਾਂ ਪਿਛਲਾ ਵਾ ਪਿਛਲੀ ਬਤਖਾ ਉਹ ਪਰਲਾ ਬਤਖਾ ਵਾ ਉਹਦੇ ਵਾਲ ਉਹ ਤਾਂ ਜਿਹੜਾ ਆ ਬਤਖਾ ਉਹ ਪਰਲਾ ਬਤਖਾ ਵਾ ਆਪਣੇ ਵਾਲਾ ਬੱਕਰਾ ਵਾ ਹੈ ਡੱਬਾ ਜਿਹਾ ਪਤਾ ਨਹੀਂ ਕਿੱਥੇ ਇੰਨੇ ਪਾਲਾ ਹੈ ਇੰਨੇ ਪਾਲਾ ਬਸ ਉਹ ਜ਼ਿਆਦਾ ਕੁਛ ਨਹੀਂ ਹੁੰਦਾ ਖੈਰ ਕੜਾਈਆ ਵੀ ਨਹੀਂ ਲੱਭਾ ਮੈਨੂੰ ਕੜਾਈ ਆ ਪਤਾ ਨਹੀਂ ਕਿੱਥੇ ਹੈ। ਠੀਕ ਆ ਬਸ ਉਹ ਹੈ ਨਾ ਮੈਂ ਮੜਾ ਜਿਹਾ ਇਸ ਟਾਈਮ ਗਿਆ ਪਰੇ ਨੂੰ ਤੇ ਤੇ ਉਹ ਨਾਲ ਹੀ ਨਾ ਸਾਰੇ ਹੋ ਗਈ ਹੈ ਹਜੇ ਤਾਂ ਅੱਧੇ ਆਏ ਨਹੀਂ ਆਵੇ ਆ ਜਾਣਗੇ ਅੱਧੇ ਵੇਖੀ ਹੁੰਦੇ ਹੁਣ ਆ ਚੌਰੀ ਸਾਹਿਬ ਚੈੱਕ ਕਰ ਆ ਵੇਖੋ ਚੈੱਕ ਕਰ 20 ਵਾਲਾ ਹੈਂ? 20 ਵਾਲਾ ਇਹ 20 ਦਾ ਲਿਆ ਸੀ ਅਸੀਂ ਕੁਕੜੀਆਂ ਛੱਡਤਾ ਆ ਜਿਹੜਾ ਕੂੜੀਆਂ ਛੱਡਤਾ ਇਹ ਮਾਸ਼ਾਅੱਲਾ ਹੁਣ ਐਡਾ ਹੋ ਗਿਆ ਆਹ ਕਹਿੰਦੀ ਰੋਟੀ ਪਾਣੀ ਖਾ ਲਿਆ ਵਿਹਲੇ ਹੋ ਗਏ ਰੱਜ ਗਈਆਂ ਹੈ ਰੱਜ ਗਈਆਂ ਨਹੀਂ ਇਹ ਰੱਜ ਜਾਂਦੀ ਆ ਕਰਦੀ ਕੀ ਆ ਮੁੜ ਕੇ ਰੌਲਾ ਪਾਉਣਾ ਬਸ ਇਸ ਟਾਈਮ ਸਾਰੇ ਬਲੌਗ ਜਦੋਂ ਰੌਲਾ ਹੁੰਦਾ ਆ ਆ ਆ ਆ ਆ ਆਜੋ 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 ਵਾਵਾ ਸੈਟ ਥੋੜਾ ਜਿਹਾ ਜ਼ਿਆਦਾ ਹੈ ਨਾ ਮੇਰੇ ਕੋ ਪਤਲਾ ਹੋ ਗਿਆ ਨਾ ਦੱਸਿਆ ਨਾ ਤੈਨੂੰ ਆ ਇੱਧਰ ਹੋਣੇ ਸਤੱਬਲ ਦੇ ਪਿੱਛੇ ਹੋਣੇ ਆ ਉਹ ਵੇਖਿਆ ਇੱਧਰ ਬਾਕੀ ਕਿੱਥੇ ਆ ਉਹ ਉੱਤੇ ਚੜ ਕੇ ਬਹਿ ਗਿਆ ਟਾਈਮੋ ਟਾਈਮ ਹੀ ਉਹ ਨਹੀਂ ਖਾਂਦੇ ਉਹ ਰੱਜੇ ਅਗਲੇ ਇਹ ਨਹੀਂ ਰੱਜਦੇ ਨਹੀਂ ਉਹ ਆ ਗਏ। ਨਹੀਂ 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 ਨਾ ਕਰੋ ਉਹ ਕੁੱਕੜ ਕਿੱਡਾ ਲੜਦਾ ਈ ਮੈਂ ਨਿਤ ਨਾ ਇਸ ਟਾਈਮ ਡਰਦਾ ਹੁੰਦਾ ਵੀ ਬੁਲੇਸ਼ਨ ਨਾ ਆਵੇ ਵੀਡੀਓ 'ਚ ਵੀ ਇਹ ਸਾਰੇ ਨਾ ਜਦੋਂ ਲੜਦੇ ਆ ਥੋੜੇ ਆ ਕਿੱਧਰ ਗਏ ਆ ਉਧਰ ਹੀ ਆ ਗਏ ਹੁਣ ਵਾਵਾ ਆਏ ਅੱਗੇ ਆਵੇ ਐਂਬਰ ਨੂੰ ਕੜਿਆਲਾ ਦੇ ਦੇ ਹੈ ਅੱਛਾ ਓਏ ਨਹੀਂ 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 ਸੁਲਾ ਹੋ ਗਈ ਓਏ ਹਾਂ ਵੀ ਦੋ ਤੁਰੇ ਹੁੰਦੇ ਆਏ ਨੇ ਹੌਲੀ ਆ ਵਾਵਾ ਆ ਵੀ ਸਮਾਨ ਵਾਵਾ ਖਿਲਾਰਤਾ ਹੁਣ ਖਾ ਲੈਣਗੇ ਆਪੇ ਆਵੇ ਯਾਰ ਆ ਵੱਡੇ ਜਿਹੜੇ ਨਾ ਇਹ ਆਵੇ ਹਟਦੇ ਹੀ ਨਹੀਂਗੇ ਚੈੱਕ ਕਰੋ ਮਾਸ਼ਾਅੱਲਾ ਕਿੰਨੇ ਕਾਂ ਵੀ ਚਿੜੀਆਂ ਹਰ ਸ਼ਾਈ ਹੈ ਇਹਨੂੰ ਖਵਾਉਂਦੇ ਆ ਉਹ ਥੋੜਾ ਜ਼ਿਆਦਾ ਸੀ ਅੱਜ ਤੇ ਮੈਂ ਕਿਹਾ ਚੱਲ ਇਹਨੂੰ ਵੀ ਭੁਰਾ ਖਵਾ ਦਾਂ ਖੁਸ਼ ਹੋ ਜੂਗੀ ਕੜਿਆਲਾ ਦੇਣਾ ਨਾ ਲਾਲਚ ਲੱਗ ਕੇ ਤੇ ਉਹਨਾਂ ਲੈ ਲਓ ਮੇਰੇ ਦੰਦੀ ਨਾ ਵੜ ਦੂਈ ਮੈਂ ਤੈਨੂੰ ਦੱਸਦਾ ਮੁੱਕ ਗਿਆ ਐਂਡ ਤੇ ਮੈਂ ਕਹਾਂ ਹਾਈ ਹੋ ਗਈ ਮੌਸਮ ਬੜਾ ਸੋਹਣਾ ਵਾ ਹਾਈ ਕਿਤੇ ਘੋੜੀ ਕੱਢੀ ਹੁੰਦੀ ਨਾ ਯਕੀਨ ਮੰਨ ਜਾ ਸਵਾਦ ਆ ਜਾਣਾ ਸੀ ਸੈਮ ਪੜਿਆਲਾ ਦੇ ਦਿਨਾ ਕੱਢ ਲਾ सबको पता है कि मैं थोड़ा सा वो मेरा होता है बीपी लो जब इसमें मैं चढ़ता हूँ ये ट्रेन नहीं है अभी पूरी सानू लगता ट्रेन हो गई है लेकिन ट्रेन नहीं हुई अज बंदा आया सी ओए आ वे कैमरा ना मारी उधर ਤੇ ਉਹ ਨਾ ਬੰਦਾ ਇਹ ਕਹਿੰਦੇ ਵੀ ਭਾਈ ਇਹ ਅੱਸੂ ਦੇ ਵਿੱਚ ਹੁਣ ਬੰਦਾ ਸੱਦਾਂਗੇ ਉਹ ਟ੍ਰੇਨ ਕਰੂਗਾ ਸੌਣ ਭਾਦੋਂ ਟ੍ਰੇਨ ਵੀ ਘੋੜੇ ਉੱਤੇ ਰਹਿਣ ਦੇ ਚੜਨ ਨੂੰ ਮੌਸਮ ਅੱਛਾ ਮੈਂ ਤਾਂ ਬੋਲਿਆ ਤੇ ਅਦਰਵਾਈਜ਼ ਕਹਿੰਦੇ ਅੱਸੂ ਦੇ ਵਿੱਚ ਬੰਦਾ ਸੱਦਾਂਗੇ ਤੇ ਫਿਰ ਚੜਾਂਗੇ ਲੋ ਜੀ ਇਸ ਟਾਈਮ ਸਾਰੇ ਖਾਦੀ ਪੀਤੀ ਜਾਂਦੇ ਮਾਸ਼ਾਅੱਲਾ ਇਹਨਾਂ ਨੂੰ ਖਵਾ ਪਿਆ ਦਿੱਤਾ ਤੇ ਐਂਬਰ ਰਾਣੀ ਨੂੰ ਲੱਗੀਆਂ ਕੜਿਆਲਾ ਦੇਣ ਰੱਸਾ ਪਾਓ ਹੈ ਰੱਸਾ ਪਾਉਣਾ ਮੈਂ ਲੋ ਵੀ ਘੋੜੀ ਲਿਆਂਦੀ ਵਾਹਣ ਚ ਕੀ ਜਦੋਂ ਵੀ ਤੋਰਦੇ ਨਾ ਚੱਲ ਪਰੇ ਚੱਲ ਸ਼ਾਬਾਸ਼ ਪਰਲੀ ਵਾਗ ਥੋੜੀ ਖਿੱਚ ਕੇ ਰੱਖ ਉਤਲੀ ਉਰੇ ਨੂੰ ਚੱਲ ਸ਼ਾਬਾਸ਼ ਪੈਰ ਚੁੱਕ ਇੱਥੇ ਚੱਲ
ਚੱਲ ਚੱਲ ਚੱਲ ਚੱਲ ਚੱਕ ਪੈ ਚੱਕ ਚੱਕ ਹਾਂ ਸ਼ਾਬਾਸ਼ ਸ਼ਾਬਾਸ਼ ਬਸ ਬਸ ਹਾਂ ਚੱਲ ਸ਼ਾਬਾਸ਼ ਚੱਲ ਬਸ ਬਸ ਅੱਛਾ ਬਸ 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 ਚੱਲ ਗੋੜੀ ਚੱਲ ਸ਼ਾਬਾਸ਼ ਸ਼ਾਬਾਸ਼ ਗੋੜੀ ਲੋ ਜੀ ਵਾਵਾ ਦਿਨਾਂ ਬਾਅਦ ਅੰਬਰ ਤੋਰੀ ਆ ਤੇ 2-3 ਮਹੀਨਿਆਂ ਬਾਅਦ ਹੀ ਤੋਰੀ ਆ ਤੇ ਬੜਾ ਨਾ ਤੁਰਨ ਦੀ ਕੋਸ਼ਿਸ਼ ਆਪਦੇ ਲੋਨੇ ਕੀਤੀ ਆ ਨਾ ਅੱਧਾ ਕਿ ਸਾਨੂੰ ਤੋਰਨਾ ਆ ਅੱਧਾ ਕਿ ਉਹਨੂੰ ਤੁਰਨਾ ਆ ਤੇ ਇਹ ਵੀ ਮੜਾ ਕੱਢ ਲਈ ਆ ਨਾ ਹੁਣ ਸਕੂਨ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਕੜਿਆਲਾ ਵਗੈਰਾ ਦੇ ਲਿਆ ਸਹੀ ਆ ਨਖਰਾ ਨੁਖਰਾ ਹੁਣ ਥੋੜਾ ਜਿਹਾ ਘੱਟ ਕਰੂਗੀ ਉਹਨੂੰ ਇਹਨਾਂ ਅੜੀ ਵੀ ਥੋੜੀ ਘੱਟ ਕਰੂਗੀ ਤਾਂ ਕਰਕੇ ਬਾਕੀ ਵਾਲਾ ਰੱਖੇ ਖੈਰ ਸੁੱਖ ਸਵੇਰੇ ਮਿਲਦੇ ਆ ਅੱਜ ਵਲੌਗ ਐਂਡ ਕਰਦੇ ਆ ਹਨੇਰਾ ਵਾਵਾ ਹੋ ਚੱਲਾ ਹੁਣ ਪੱਠੇ ਪੁੱਠੇ ਅੱਜ ਵੱਢ ਲੈ ਟਾਈਮ ਨਾਲ ਹੀ ਵਸੀਮ ਨੇ ਬਸ ਪੁੱਤਰ ਤੇ ਹੁਣ ਨਾ ਸਵੇਰੇ ਇਨਸ਼ਾਅੱਲਾ ਨਵੇਂ ਵਲੌਗ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਰੁਟੀਨ ਨਾਲ ਮਿਲਦੇ ਆ ਬਸ ਬੱਚਿਆ ਬਸ ਤੇ ਹੁਣ ਦਿਓ ਸਾਨੂੰ ਇਜਾਜ਼ਤ ਆ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਰੱਬ ਰੱਖ